99.9% ਜਿਹੜੇ ਨੇ ਈਵਨ ਭਾਰਤ ਦੇ ਵੀ ਯੂਟਿਊਬਰ ਔਰ ਦੂਸਰੇ ਉਹਨਾਂ ਨੇ ਕਿਹਾ ਕਿ ਜੀ ਮੋਦੀ ਇੰਨਾ ਖੌਫਜ਼ਦਾ ਹੈ ਟਰੰਪ ਤੋਂ ਕਿ ਵੀ ਉਹਨੂੰ ਫੇਸ ਹੀ ਨਹੀਂ ਕਰਨਾ ਚਾਹੁੰਦਾ। ਉਹ ਮੋਦੀ ਜਿਹਦਾ ਪੈਰ ਦਿੱਲੀ 'ਚ ਟਿਕਦਾ ਹੀ ਨਹੀਂ ਸੀ ਹੁੰਦਾ ਸੀ, ਉਹਨੇ UN ਜਨਰਲ ਅਸੈਂਬਲੀ 'ਚ ਨਹੀਂ ਆਇਆ। ਇਹ ਇਜਿਪਟ ਦੇ ਵਿੱਚ ਜਿੱਥੇ 25 ਮੁਲਕਾਂ ਦੇ ਹੈੱਡ ਆਏ ਜਦੋਂ ਕਿ ਪੀਸ ਅਕਾਰਡ ਜਾਂ ਸੀਜ਼ਫਾਇਰ ਲਾਗੂ ਹੋਇਆ ਗਜ਼ਾ ਦੇ ਵਿੱਚ, ਉਸ ਦੇ ਵਿੱਚ ਵੀ ਮੋਦੀ ਨਹੀਂ ਆਇਆ। ਤੇ ਹੁਣ ਇਹ ਹੋਪ ਸੀ ਕਿ ਵੀ ਮਲੇਸ਼ੀਆ ਦੇ ਵਿੱਚ ਆਪਸੀ ਮੁਲਾਕਾਤ ਹੋ ਸਕਦੀ ਹੈ, ਪਰ ਉਹਨਾਂ ਨੇ ਕਿਹਾ ਜੀ ਨਹੀਂ, ਮੋਦੀ ਜੀ ਜਿਹੜੇ ਨੇ ਹਾਲਾਂ ਇਹ ਮਲੇਸ਼ੀਆ ਵਾਲਾ ਕਹਿ ਰਿਹਾ, ਉਹਨੂੰ ਕਿਹਾ ਜੀ ਮੈਂ ਦੀਵਾਲੀ ਤੇ ਬਿਜ਼ੀ ਹਾਂ। ਓਵਰਆਲ ਇਹਨਾਂ ਦੀ ਸਟੇਟਮੈਂਟ ਕੁਛ ਨਹੀਂ ਹੈ। ਭਾਰਤ ਦੇ ਹਵਾਲੇ ਨਾਲ ਇਹ ਤਾਂ ਖਬਰ ਹੋਈ ਕਿ ਭਾਈ ਏਸ਼ੀਆਨ ਮੀਟ 'ਚ ਵੀ ਨਹੀਂ ਜਾ ਰਿਹਾ, ਲੇਕਿਨ ਜਿਹੜੀ ਖਬਰ ਨੇ ਦੂਸਰੇ ਪਾਸੇ ਵੀ ਥੋੜਾ ਵਕਤਾ ਪਾਇਆ ਕਿ US ਸੈਂਕਸ਼ਨਸ ਰਸ਼ੀਅਨ ਆਇਲ ਮੇਜਰਸ ਓਵਰ ਯੂਕਰੇਨ, ਇੰਡੀਅਨ ਰਿਫਾਈਨਰਸ ਪੋਇਜ਼ਡ ਟੂ ਕੱਟ ਰਸ਼ੀਅਨ ਕਰੂਡ ਬਾਇਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਗਲੇ ਹਫਤੇ ਮਲੇਸ਼ੀਆ ਵਿੱਚ ਹੋਣ ਵਾਲੀ ਏਸ਼ੀਅਨ ਮੁਲਕਾਂ ਦੀ ਸਮਿਟ ਵਿੱਚ ਮੋਦੀ ਨੇ ਨਾ ਜਾਣ ਦਾ ਫੈਸਲਾ ਕੀਤਾ ਹੈ। ਸੋ ਜ਼ਾਹਿਰ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਇਸ ਸਿਖਰ ਸੰਮੇਲਨ ਵਿੱਚ ਆ ਰਹੇ ਹਨ ਅਤੇ ਮੋਦੀ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ। ਸੋ ਇਹ ਹੁੰਦਾ ਹੈ ਖੌਫ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਕਿਹਾ ਸੀ ਕਿ ਵੀ ਮੋਦੀ ਟਰੰਪ ਤੋਂ ਭੱਜ ਰਿਹਾ, ਔਰ ਖ਼ਾਸ ਤੌਰ 'ਤੇ ਈਵਨ ਜਿਹੜਾ ਲੇਟੈਸਟ ਬਾਊਟ ਇਸ ਮੁੱਦੇ ਦੇ ਉੱਤੇ ਹੋਇਆ, ਜਿਵੇਂ ਦੰਗਲ ਹੁੰਦਾ ਦੋਵੇਂ ਪਾਸਿਓਂ। ਇੱਕ ਪਾਸੇ ਤਾਂ ਉਹਨਾਂ ਨੇ ਇੰਡੀਅਨ ਮੀਡੀਆ ਨੇ ਸੈਲੀਬ੍ਰੇਟ ਕਰਨਾ ਸੀ, ਦੇਖੋ ਜੀ ਵਾਈਟ ਹਾਊਸ ਦੇ ਵਿੱਚ ਦੀਵਾਲੀ ਦਾ ਦੀਵਾ ਪਹਿਲਾਂ ਟਰੰਪ ਨੇ ਬਾਲਿਆ, ਇੰਡੀਆ ਦਾ ਐਂਬੈਸਡਰ ਕੁਆਤੜਾ ਵੀ ਉੱਥੇ ਸੀ, ਔਰ ਜਿਹੜੀ ਹੈ ਉਹ ਇਹਨਾਂ ਦੀ ਬੀਬੀ ਵੀ ਉੱਥੇ ਸੀ ਜਿਹੜੀ ਹਿੰਦੂ ਧਰਮ 'ਚ ਕਨਵਰਟ ਕੀਤੀ ਹੋਈ ਹੈ, 19 ਇੰਟੈਲੀਜੈਂਸ ਏਜੰਸੀਆਂ ਨੂੰ ਹੈੱਡ ਕਰਦੀ ਹੈ। ਫਿਰ ਜੀ ਸਾਡਾ ਆਕਾਸ਼ ਪਟੇਲ ਵੀ ਉੱਥੇ ਸੀ। ਲੇਕਿਨ ਉਹ ਟਰੰਪ ਨੇ ਜਿਹੜਾ ਰਿੱਧੇ ਪੱਕੇ ਪਾਵੇ ਪਾਣੀ, ਉਹਨੇ ਜਦੋਂ ਕਿਹਾ ਕਿ ਜੀ ਮੋਦੀ ਨਾਲ ਗ੍ਰੇਟ ਹੋਇਆ, ਅਸੀਂ ਵਪਾਰ ਡਿਸਕਸ ਕੀਤਾ, ਪਾਕਿਸਤਾਨ ਨਾਲ ਜੰਗ ਨਹੀਂ ਕਰਨੀ ਡਿਸਕਸ ਕੀਤਾ, ਔਰ ਮੋਦੀ ਮੰਨ ਗਿਆ ਕਿ ਵੀ ਐਂਡ ਆਫ ਦਾ ਈਅਰ ਤੱਕ ਜਿਹੜਾ ਉਹ ਆਇਲ ਨਹੀਂ ਲਏਗਾ ਰਸ਼ੀਆ ਤੋਂ। ਹੁਣ ਮੋਦੀ ਤਾਂ ਸਿਰਫ ਆਪਣੇ ਜਿਹੜਾ ਟਵੀਟ ਦੇ ਵਿੱਚ ਟਰੰਪ ਦਾ ਥੈਂਕ ਯੂ ਕਰ ਰਿਹਾ ਵੀ ਮੈਨੂੰ ਦੀਪਾਵਲੀ ਦਾ ਜਿਹੜਾ ਉਹ ਵਧਾਈਆਂ ਦਿੱਤੀਆਂ। ਹੁਣ ਤੱਕ ਯਾਨੀ ਟਰੰਪ ਦੇ ਇਸ ਇਨਕਸ਼ਾਫ ਤੋਂ ਬਾਅਦ ਕਿ ਈਵਨ ਦੀਵਾਲੀ ਦੀਆਂ ਗ੍ਰੀਟਿੰਗਸ ਮੌਕੇ ਵੀ ਜਿਹੜੀ ਹੈ ਗੁਫ਼ਤਗੂ ਇਹ ਹੋਈ, ਇਹ ਬਿਲਕੁਲ ਐਲਾਨੀਆ ਸੀ ਕਿ ਏਸ਼ੀਆਨ ਮੁਲਕਾਂ ਦੀ ਜਿਹੜੀ ਕੁਆਲਾਲੰਪੁਰ ਦੇ ਵਿੱਚ 2 ਰੋਜ਼ਾ ਜਿਹੜੀ 26 ਤੋਂ 28 26 27 28 ਇਹਨਾਂ ਦੀ ਸਮਿਟ ਹੋਣ ਜਾ ਰਹੀ ਹੈ। ਏਸ਼ੀਆਨ ਇੱਕ ਵੱਡਾ ਸਮੂਹ ਹੈ 10 ਮੁਲਕਾਂ ਦਾ, ਕਿਉਂਕਿ ਜਦੋਂ ਅੱਜ ਅਸੀਂ ਬ੍ਰਿਕਸ ਦੀ ਗੱਲ ਕਰਦੇ ਹਾਂ, ਏਸ਼ੀਆਨ ਦੀ ਗੱਲ ਕਰਦੇ ਹਾਂ, ਜਾਂ ਯੂਰਪ ਦੇ ਵਿੱਚ ਨੈਟੋ ਦੀ ਗੱਲ ਹੁੰਦੀ ਸੀ, ਜਾਂ ਕੁਆਡ ਦੀ, ਇਹਦੇ 'ਚ ਜਿੱਥੇ ਕਿ ਨੈਟੋ ਜਾਂ ਕੁਆਡ ਇਹ ਮੋਰ ਫੌਜੀ ਅਲਾਇੰਸ ਦੇ ਤੌਰ 'ਤੇ ਏਸ਼ੀਆਨ ਏਸ਼ੀਆ ਦੇ ਵਿੱਚ ਈਸਟਰਨ ਮੁਲਕਾਂ ਦਾ ਸਮੂਹ, ਔਰ ਪ੍ਰੈਜ਼ੀਡੈਂਟ ਟਰੰਪ ਉਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਕਿਉਂਕਿ ਇਹ ਹਾਲਾਂਕਿ ਕੋਈ ਏਸ਼ੀਆਨ ਦੇ ਹੁਣ ਕੋਈ ਬਹੁਤ ਸਾਰੇ ਕੋਈ ਉਹਦੇ ਮਜ਼ਬੂਤ ਪੈਰ ਨਹੀਂ ਨੇ ਇਸ ਵੇਲੇ, ਜ਼ਿਆਦਾ ਜ਼ੋਰ ਤਾਂ ਬ੍ਰਿਕਸ ਵੱਲ ਆ ਗਿਆ। ਔਰ ਕਿਉਂਕਿ ਬ੍ਰਿਕਸ ਜਿਹੜੀ ਹੈ ਉਸ ਦੇ ਵਿੱਚ ਐਡੀਸ਼ਨਲ ਮੈਂਬਰ, ਇਹ ਤਾਂ ਏਸ਼ੀਆਨ ਜਿਹੜੀ ਹੈ ਏਸ਼ੀਆਡ, ਇਸ ਦੇ ਸਿਰਫ 10 ਦੇਸ਼ ਮੈਂਬਰ ਨੇ, ਲੇਕਿਨ ਬ੍ਰਿਕਸ ਜਿਹੜਾ ਹੈ ਉਹ ਦੁਨੀਆ ਦੀ ਲਗਭਗ 40% ਦੀ ਇਕੋਨਮੀ ਹੈ। ਔਰ ਜਿਹੜਾ ਸਭ ਤੋਂ ਵੱਡਾ ਫੀਅਰ ਹੈ ਅਮਰੀਕਾ ਨੂੰ ਕਿ ਵੀ ਡਾਲਰ ਦੇ ਬਰਾਬਰ ਉਹ ਆਪਣੀ ਕਰੰਸੀ ਫਲੋਟ ਕਰ ਸਕਦੇ ਨੇ, ਆਪਣਾ ਆਲਰੇਡੀ ਏਸ਼ੀਅਨ ਡਿਵੈਲਪਮੈਂਟ ਬੈਂਕ ਇਹ ਉਹ ਬਣਾਇਆ। ਲੇਕਿਨ ਫਿਰ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਏਸ਼ੀਆਨ ਇਸ 10 ਨੈਸ਼ਨ ਸਮਿਟ ਜਾਣ ਦਾ ਫੈਸਲਾ ਕੀਤਾ ਹੈ ਤਾਂ ਉਹਨਾਂ ਨੇ ਕੈਲਕੂਲੇਟ ਕੀਤਾ ਹੋਏਗਾ ਕਿ ਵੀ ਜਿਹੜਾ ਚੀਨ ਦਾ ਵੱਧਦਾ ਇਨਫਲੂਐਂਸ ਹੈ ਸਾਰੇ ਪਾਸੇ, ਉਹਦੇ 'ਚ ਉਹਨੂੰ ਚੈੱਕ ਕੀਤਾ ਜਾਏ। ਏਸ਼ੀਆ ਦੇ ਵਿੱਚ ਜਿਹੜੀ ਹੈ ਉਹ ਚੈੱਕ ਤਾਂ ਇਹ ਹੈ ਕਿ ਵੀ ਅਮਰੀਕਾ ਵੀ ਆਪਣੇ ਜਿਹੜਾ ਉਹ ਖੇਲੇ ਦਾ ਪੇਚ ਵੀ। ਔਰ ਇਸ ਸਭ ਦੇ ਚੱਲਦਿਆਂ ਇਹ ਕੱਲ੍ਹ ਤੱਕ ਇਹ ਜਿਹੜਾ ਬਿਲਕੁਲ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਹੁਣ ਇਹ ਜੋ ਟਰੰਪ ਨੇ ਕਹਿ ਦਿੱਤਾ ਮੋਦੀ ਦੌੜ ਜਾਏਗਾ, ਉਹ ਨਹੀਂ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਵੀ ਇਹ ਉੱਥੇ ਤਾਂ ਟਰੰਪ ਨੇ ਆਮੋ ਸਾਹਮਣੇ 20 'ਚ ਕਹਿਣਾ ਕਿ ਵੀ ਹੋਈ ਨਹੀਂ ਗੱਲ, ਝੂਠ ਬੋਲਦਾ ਮੋਦੀ, ਯੂ ਆਰ ਲਾਇੰਗ। ਤੇ ਇਹਦੇ 'ਚ ਇੰਨੀ ਹਿੰਮਤ ਨਹੀਂ ਹੋਣੀ ਕਿ ਵੀ ਇਹ ਵਾਪਸ ਚੁੱਕ ਕੇ ਕਿ ਨੋ 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 ਆਈ ਐਮ ਟੈਲਿੰਗ ਦਾ ਟਰੂਥ। ਸੋ ਇਹਨਾਂ ਹਾਲਾਤਾਂ 'ਚ ਹੁਣ ਤੁਸੀਂ
ਹੁਣ ਝੂਠ ਉਹ ਹੁੰਦਾ ਹੈ ਜਿਹੜਾ ਤੁਸੀਂ ਬੋਲੋ ਤਾਂ ਪਤਾ ਨਾ ਲੱਗੇ। ਉਹ ਝੂਠ ਕਿਹੜਾ ਜਿਹੜਾ ਫੜਿਆ ਜਾਏ, ਭਾਵੇਂ ਬਾਅਦ 'ਚ ਤਾਂ ਫੜਿਆ ਜਾਂਦਾ, ਮੌਕੇ 'ਤੇ ਹੀ ਫੜਿਆ ਜਾਏ। ਹੁਣ 4 ਦਿਨ ਪਹਿਲਾਂ ਮਲੇਸ਼ੀਆ ਦੇ ਜਿੱਥੇ ਹੋਣੀ ਹੈ, ਕੁਆਲਾਲੰਪੁਰ 'ਚ ਹੋਣਾ ਹੈ, ਮੁਲਕ ਦੇ ਲਈ ਕਿਸੇ ਲਈ ਆਨਰ ਦੀ ਗੱਲ ਹੁੰਦੀ ਹੈ, ਉਹਨੇ ਐਲਾਨ ਕੀਤਾ ਸੀ ਕਿ ਮੋਦੀ ਨਾਲ ਮੇਰੀ ਗੱਲ ਹੋਈ ਹੈ, ਮੋਦੀ ਵਿਲ ਬੀ ਕਮਿੰਗ, ਕਿਉਂਕਿ ਉਹ ਖੁਦ ਵੀ ਜਾ ਕੇ ਆਇਆ ਪਿੱਛੇ। ਹੁਣ ਜਦੋਂ ਟਰੰਪ ਨੇ 2 ਦਿਨ ਦੇ ਵਿੱਚ ਫਿਰ ਮੋਦੀ ਦੌੜ ਗਿਆ, ਤੇ ਉਹਨੇ ਮਲੇਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਪ੍ਰਾਈਮ ਮਿਨਿਸਟਰ ਜੋ ਵੀ ਹੈ, ਉਹ ਇਹ ਕਹਿ ਰਿਹਾ ਹੈ ਕਿ ਜੀ ਮੋਦੀ ਇਸ ਲਈ ਨਹੀਂ ਆ ਰਿਹਾ ਕਿਉਂਕਿ ਉਹ ਦੀਵਾਲੀ ਦੇ ਫੰਕਸ਼ਨਾਂ ਦੇ ਵਿੱਚ ਬਿਜ਼ੀ ਹੈ। ਹਾਲਾਂਕਿ ਦੀਵਾਲੀ ਤਾਂ ਹੋ ਗਈ, ਉਹਨੂੰ ਝੂਠੇ ਬੋਲਿਆ ਹੋਣਾ, ਉਹਨੂੰ ਮੋਦੀ ਨੇ ਇਹ ਕਿਹਾ ਹੋਣਾ ਕਿ ਜੀ ਮੈਂ ਫਿਰ ਉਹਨਾਂ ਦੇ ਜਿਹੜੇ ਝੂਠ ਨੂੰ ਅੱਗੇ ਲਿਜਾਣ ਵਾਲੇ ਹੁੰਦੇ ਨੇ, ਨਹੀਂ ਜੀ ਬਾਕੀ ਦੀਵਾਲੀ ਹੋ ਗਈ, ਗੁਜਰਾਤ ਦੇ ਵਿੱਚ 8 ਦਿਨ ਹੁੰਦੀ ਹੈ ਕਿ 9 ਦਿਨ ਹੁੰਦੀ ਹੈ, ਜਾਂ ਗੁਜਰਾਤੀ ਦੀਵਾਲੀ ਚੱਲ ਰਹੀ ਹੈ। ਉੱਥੋਂ ਵਾਲਿਆਂ ਨੇ ਕਿਹਾ ਵੀ ਮੋਦੀ ਤਾਂ ਬਿਹਾਰ ਦੇ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਜਾ ਰਿਹਾ, ਉਹ ਗੁਜਰਾਤ ਦੇ ਵਿੱਚ ਜਿਹੜਾ ਕੋਈ ਦੀਵਾ ਬਾਲਣ ਥੋੜੀ ਜਾ ਰਿਹਾ। ਸੋ ਕਹਿਣ ਦਾ ਮਤਲਬ ਇਹ ਹੈ ਵੀ 99.9% ਜਿਹੜੇ ਨੇ, ਈਵਨ ਭਾਰਤ ਦੇ ਵੀ ਯੂਟਿਊਬਰ ਔਰ ਦੂਸਰੇ, ਉਹਨਾਂ ਨੇ ਕਿਹਾ ਕਿ ਜੀ ਮੋਦੀ ਇੰਨਾ ਖੌਫਜ਼ਦਾ ਹੈ ਟਰੰਪ ਤੋਂ ਕਿ ਵੀ ਉਹਨੂੰ ਫੇਸ ਹੀ ਨਹੀਂ ਕਰਨਾ ਚਾਹੁੰਦਾ। ਫਿਰ ਹੁਣ ਉਹ ਸਾਰਾ ਉਹਦਾ ਚਿੱਠਾ ਕੱਢ ਲਿਆ ਵੀ ਉਹ ਮੋਦੀ ਜਿਹਦਾ ਪੈਰ ਦਿੱਲੀ 'ਚ ਟਿਕਦਾ ਹੀ ਨਹੀਂ ਸੀ ਹੁੰਦਾ ਸੀ, ਉਹਨੇ UN ਜਨਰਲ ਅਸੈਂਬਲੀ 'ਚ ਨਹੀਂ ਆਇਆ। ਇਹ ਇਜਿਪਟ ਦੇ ਵਿੱਚ ਜਿੱਥੇ 25 ਮੁਲਕਾਂ ਦੇ ਹੈੱਡ ਆਏ ਜਦੋਂ ਕਿ ਪੀਸ ਅਕਾਰਡ ਜਾਂ ਸੀਜ਼ਫਾਇਰ ਲਾਗੂ ਹੋਇਆ ਗਜ਼ਾ ਦੇ ਵਿੱਚ, ਉਸ ਦੇ ਵਿੱਚ ਵੀ ਮੋਦੀ ਨਹੀਂ ਆਇਆ। ਫਿਰ ਜਿਹੜਾ ਉਹ ਕੈਨੇਡਾ ਜਦੋਂ G7 ਵੇਲੇ ਆਇਆ, ਟਰੰਪ ਨੇ ਕਿਹਾ ਵੀ ਇੱਥੋਂ ਨਹੀਂ ਹੁੰਦਾ ਜਾਏ, ਉਦੋਂ ਵੀ ਦੌੜ ਗਿਆ। ਤੇ ਹੁਣ ਇਹ ਹੋਪ ਸੀ ਕਿ ਵੀ ਮਲੇਸ਼ੀਆ ਦੇ ਵਿੱਚ ਆਪਸੀ ਮੁਲਾਕਾਤ ਹੋ ਸਕਦੀ ਹੈ, ਪਰ ਉਹਨਾਂ ਨੇ ਕਿਹਾ ਜੀ ਨਹੀਂ, ਮੋਦੀ ਜੀ ਜਿਹੜੇ ਨੇ, ਹਾਲਾਂ ਇਹ ਮਲੇਸ਼ੀਆ ਵਾਲਾ ਕਹਿ ਰਿਹਾ, ਉਹਨੂੰ ਕਿਹਾ ਜੀ ਮੈਂ ਦੀਵਾਲੀ ਤੇ ਬਿਜ਼ੀ ਹਾਂ। ਓਵਰਆਲ ਇਹਨਾਂ ਦੀ ਸਟੇਟਮੈਂਟ ਕੁਛ ਨਹੀਂ ਹੈ। ਐਸ ਜੈ ਸ਼ੰਕਰ ਉੱਥੇ ਜਾਏਗਾ ਤੇ ਮੋਦੀ ਹੈ ਜੀ ਮੈਂ ਵਰਚੁਅਲੀ ਜਾਂ ਥਰੂ ਜ਼ੂਮ, ਉਹਦਾ ਕੋਈ ਮਤਲਬ ਨਹੀਂ ਹੁੰਦਾ। ਸੋ ਇਸ ਸਾਰੇ ਦੇ ਚੱਲਦਿਆਂ ਟਰੰਪ ਨੇ ਹੁਣ ਡਾਂਗ ਫੜ ਲਈ ਹੈ ਰੂਸ ਦੇ ਉੱਤੇ ਵੀ, ਜਿਵੇਂ ਉਹਨੇ ਮੀਟਿੰਗ ਪਹਿਲਾਂ ਕੈਂਸਲ ਕੀਤੀ ਜਿਹੜੀ ਪੁਤਿਨ ਦੇ ਨਾਲ ਹੋਣ ਦੀ ਸੰਭਾਵਨਾ ਸੀ। ਉਹਨੇ ਕਿਹਾ ਵੀ ਨਾਟ ਟੂ ਵੇਸਟ ਟਾਈਮ, ਔਰ ਉਹਨਾਂ ਨੇ ਦੇਖ ਲਿਆ ਕਿ ਵੀ ਇਹ 2 ਘੰਟੇ ਗੱਲਬਾਤ ਪਿਛਲੇ ਹਫਤੇ ਹੋਈ, ਉਸ ਤੋਂ ਬਾਅਦ ਸੀ ਵੀ ਇਹ ਮੀਟਿੰਗ ਹੋਏਗੀ। ਸੋ ਉਹਨੇ ਉਹਨੂੰ ਡਿਸਮਿਸ ਕਰਤਾ ਗੱਲਬਾਤ ਨੂੰ। ਪਰ ਨਾਲ ਦੀ ਨਾਲ ਇਹ ਜਿਹੜੀ ਸਟਿਕ ਵੀ ਕੱਢ ਲਈ, ਜਿਹੜੀਆਂ ਸੈਂਕਸ਼ਨਸ ਨੇ ਐਡੀਸ਼ਨਲ ਰੂਸੀ ਕੰਪਨੀਆਂ ਤੇ ਲਾਈਆਂ, ਔਰ ਨਾਲ ਦੀ ਨਾਲ ਇਹ ਵੀ ਕਿ ਜਿਹੜੀਆਂ ਦੂਸਰੀਆਂ ਕੰਪਨੀਆਂ ਉਹਨਾਂ ਕੰਪਨੀਆਂ ਦੇ ਨਾਲ ਡੀਲ ਕਰਨਗੀਆਂ, ਉਹਨਾਂ ਦੇ ਉੱਤੇ ਵੀ ਸੈਂਕਸ਼ਨ। ਹੁਣ ਇਹ ਜਿਹੜਾ 2 ਪਾਰਟ ਉਹ ਸਾਰੇ 'ਚ ਆਏ ਕਿ US ਨੇ ਅਨਾਉਂਸ ਕੀਤਾ, US ਅਨਾਉਂਸਿਸ ਨਿਊ ਸੈਂਕਸ਼ਨਸ ਅਗੇਂਸਟ ਰਸ਼ੀਆਜ਼ 2 ਬਿਗੇਸਟ ਆਇਲ ਕੰਪਨੀਜ਼। ਔਰ ਇਹ ਜਿਹੜੀਆਂ 2 ਕੰਪਨੀਆਂ ਨੇ, ਰੋਜ਼ਨੈਫਟ ਤੇ ਲਿਊਕੋਇਲ, ਤੇ ਉਹਨਾਂ ਦੀਆਂ ਫਿਰ ਡਜ਼ਨਸ ਆਫ ਸਬਸਿਡਰੀਜ਼ ਨੇ, ਇਹ ਸਾਰੀਆਂ ਇਹਦੇ ਨਾਲ ਪ੍ਰਭਾਵਿਤ ਹੋਣਗੀਆਂ। ਔਰ ਇਸ ਸਾਰੇ ਦੇ ਚੱਲਦਿਆਂ ਭਾਰਤ ਦੇ ਉੱਤੇ ਕੀ ਦਾ ਇਫੈਕਟ ਹੋਏਗਾ, ਕਿਉਂਕਿ ਰਿਲਾਇੰਸ ਜਿਹੜੀ ਹੈ ਉਹ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਵੀ ਜਿਹੜਾ ਹੁਣ ਭਾਰਤ ਦੀਆਂ ਇਹ ਬਾਏ ਕਰਨ ਵਾਲੀਆਂ ਰਸ਼ੀਅਨ ਆਇਲ ਕੰਪਨੀਆਂ ਵੀ ਜੇ ਬਾਏ ਕਰਨਾ ਬੰਦ ਨਹੀਂ ਕਰਨਗੀਆਂ ਤੇ ਫਿਰ ਉਹ ਸੈਂਕਸ਼ਨਸ ਦਾ ਸ਼ਿਕਾਰ ਹੋਣਗੀਆਂ। ਔਰ ਇਹ ਉਹਨਾਂ ਨੇ ਕਿਹਾ ਵੀ ਮੈਂ ਇਹਨੂੰ ਪੁਤਿਨ ਨੂੰ ਵਾਰਨਿੰਗ ਦੇ ਰਿਹਾ। ਪਰ ਹੁਣ ਇਹ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਭਾਰਤ ਦੇ ਹਵਾਲੇ ਨਾਲ ਇਹ ਤਾਂ ਖਬਰ ਹੋਈ ਕਿ ਭਾਈ ਏਸ਼ੀਅਨ ਮੀਟ 'ਚ ਵੀ ਨਹੀਂ ਜਾ ਰਿਹਾ, ਲੇਕਿਨ ਜਿਹੜੀ ਖਬਰ ਨੇ ਦੂਸਰੇ ਪਾਸੇ ਵੀ ਥੋੜਾ ਵਕਤਾ ਪਾਇਆ ਕਿ US ਸੈਂਕਸ਼ਨਸ ਰਸ਼ੀਅਨ ਆਇਲ ਮੇਜਰਸ ਓਵਰ ਯੂਕਰੇਨ, ਇੰਡੀਅਨ ਰਿਫਾਈਨਰਸ ਪੋਇਜ਼ ਟੂ ਕੱਟ ਰਸ਼ੀਅਨ ਕਰੂਡ ਬਾਇਸ। ਜਿਹੜਾ 22 ਉਹ ਇੰਡੀਅਨ ਕੰਪਨੀਆਂ ਵੀ ਹੋ ਰਹੇ, ਉਹਨਾਂ ਦੀ ਆਪਣੀ ਰॉयटर ਦੀ ਇਹ ਖਬਰ ਹੈ ਕਿ ਜਿਹੜੀਆਂ 2 ਬਿਗੇਸਟ ਆਇਲ ਕੰਪਨੀਜ਼ ਤੇ ਸੈਂਕਸ਼ਨਸ ਲਾਈਆਂ ਨੇ ਰਸ਼ੀਆ ਨੇ, ਉਸ ਦਾ ਇਫੈਕਟ ਭਾਰਤ ਦੇ ਉੱਤੇ ਵੀ ਹੋਏਗਾ। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ, ਕਿਉਂਕਿ ਟਰੰਪ ਨੇ ਰੀਟਰੇਟ ਕੀਤਾ ਕਿ ਇੰਡੀਆ ਹੈਜ਼ ਐਗਰੀਡ ਟੂ ਸਟਾਪ ਬਾਇੰਗ ਆਇਲ ਫਰੋਮ ਰਸ਼ੀਆ ਐਂਡ ਵੁੱਡ ਬ੍ਰਿੰਗ ਇਟਸ ਆਇਲ ਪਰਚੇਸਿਸ ਡਾਊਨ ਟੂ ਆਲਮੋਸਟ ਨਥਿੰਗ ਬਾਈ ਦ ਐਂਡ ਆਫ ਦ ਈਅਰ। ਹੁਣ ਕਿਉਂਕਿ ਇਹਦਾ ਰॉयटर ਦਾ ਇਹ ਕਹਿਣਾ ਵੀ ਇਹ ਜਿਹੜੀਆਂ US ਨੇ ਆਇਲ ਜਾਇੰਟ ਰਸ਼ੀਆ ਦੇ ਨੇ, ਰੋਜ਼ਨੈਫਟ ਔਰ ਲਿਊਕੋਇਲ, ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ, ਇਹ 5% ਗਲੋਬਲ ਆਇਲ ਆਊਟਪੁੱਟ ਦੇ ਲਈ ਇਹ ਜ਼ਿੰਮੇਵਾਰ ਨੇ। ਔਰ US ਟ੍ਰੇਜਰੀ ਨੇ ਨਵੰਬਰ 21 ਤੱਕ ਟਾਈਮ ਦਿੱਤਾ ਇਹਨਾਂ ਕੰਪਨੀਆਂ ਨੂੰ ਕਿ ਵਾਈਂਡ ਡਾਊਨ ਦੇਅਰ ਟ੍ਰਾਂਜੈਕਸ਼ਨਸ
ਵਿਦ ਦਾ ਰਸ਼ੀਅਨ ਆਇਲ ਪ੍ਰੋਡਕਟਸ। ਇਹ ਵੱਡੀਆਂ ਕੰਪਨੀਆਂ ਦੁਨੀਆ ਦੀਆਂ ਨੇ ਕਿ ਰਸ਼ੀਆ ਦੇ ਨਾਲ ਡੀਲ ਬਿਲਕੁਲ ਬੰਦ ਕਰੋ, ਕਿਉਂਕਿ ਇਹ ਜਿਹੜੀ ਸੈਂਸਲੈਸ ਵਾਰ ਪੁਤਿਨ ਕਰ ਰਿਹਾ, ਤੁਸੀਂ ਇਸ ਨੂੰ ਐਨਕਰੇਜ ਕਰ ਰਹੇ ਹੋ। ਹੁਣ ਇਸ ਸਾਰੇ ਦੇ ਨਾਲ ਭਾਰਤ ਦੇ ਉੱਤੇ ਕੀ ਪ੍ਰਭਾਵ ਪਏਗਾ, ਔਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਭਾਰਤ ਦੀਆਂ ਸਟੇਟ ਓਨਡ ਆਇਲ ਰਿਫਾਈਨਰੀਜ਼ ਨੇ, ਜਿਨ੍ਹਾਂ ਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ, they are reviewing their Russian oil trade documents to ensure no supply will be coming directly from Rosneft and Lukoil, though trade sources said their purchases are typically made through intermediaries। ਹੁਣ ਜਦੋਂ ਇਹ ਦੋ ਕੰਪਨੀਆਂ ਨੇ, ਇਹਨਾਂ ਤੋਂ ਇਹ ਭਾਰਤ ਦੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਔਰ ਰਿਲਾਇੰਸ, ਇਹ ਸਾਰੇ ਜਿਹੜੇ ਨੇ ਇਸ ਦੇ ਨਾਲ ਪ੍ਰਭਾਵਿਤ ਹੋਣਗੇ। ਇਹ ਕਿੰਨੇ % ਹੋਣਗੇ, ਕਿੰਨੇ ਨਹੀਂ, ਇਹ ਆਉਣ ਵਾਲੇ, ਪਰ ਆਲਰੇਡੀ ਜਿਹੜਾ ਉਹਦਾ ਪਿੰਚ ਆ ਉਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਔਰ ਕਾਂਗਰਸ ਨੇ ਵੀ ਇਸ ਦੇ ਉੱਤੇ ਪੂਰੀ ਚੁਟਕੀ ਲਈ ਹੈ ਕਿ ਮੋਦੀ ਜਿਹੜਾ ਬਿਲਕੁਲ ਡਰਦਾ ਹੈ, ਭਗੌੜਾ ਹੈ। ਉਹਨਾਂ ਨੇ ਕਿਹਾ ਮੋਦੀ ਪ੍ਰਪੋਜ਼ਸ, ਰਿਲਾਇੰਸ ਡਿਸਪੋਜ਼ਸ, ਟਰੰਪ ਐਕਸਪੋਜ਼ਸ। ਕਿ ਵੀ ਮੋਦੀ ਨੇ ਕੀ ਖਾਬ ਸੋਚੇ ਸੀ, ਤੇ ਜਿਹੜਾ ਹੁਣ ਸੈਂਕਸ਼ਨਸ ਦੇ ਨਾਲ ਰਿਲਾਇੰਸ, ਅਡਾਨੀ ਉਹਦਾ ਯਾਰ, ਵੀ ਉਹ ਉਧਰ ਨੂੰ ਤੋੜ ਦਿੱਤਾ ਪਾਬੰਦੀਆਂ ਦੇ ਨਾਲ, ਤੇ ਇਧਰ ਟਰੰਪ ਐਕਸਪੋਜ਼ਸ। ਟਰੰਪ ਜਿਹੜਾ ਹੈ ਉਹ ਮੋਦੀ ਦੇ ਜਿਹੜੀ ਅੰਦਰੂਨੀ ਕੀ ਕਮਜ਼ੋਰੀਆਂ ਨੇ ਉਹਨਾਂ ਸਾਰੀਆਂ ਨੂੰ ਬਾਰ-ਬਾਰ ਐਕਸਪੋਜ਼ ਕਰ ਰਿਹਾ ਹੈ। ਔਰ ਮੋਦੀ ਜਿਹੜਾ ਹੈ ਉਹ ਉਹਦਾ ਰਨ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪੋਸਟਿੰਗ ਮੈਸੇजेस ਇਨ ਪ੍ਰੇਜ਼ ਆਫ ਪ੍ਰੈਜ਼ੀਡੈਂਟ ਟਰੰਪ ਔਨ ਸੋਸ਼ਲ ਮੀਡੀਆ ਇਜ਼ ਵਨ ਥਿੰਗ, ਬਟ ਟੂ ਬੀ ਸੀਨ hobnobbing physically with the man who has claimed 53 times that he stopped Operation Sindoor, as has claimed 5 times that India has promised to stop buying oil from Russia, is another matter। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੋਦੀ ਹੈ ਇਹ ਹੁਣ ਯਾਦ ਕਰ ਰਿਹਾ ਹੋਣਾ ਉਸ ਗਾਣੇ ਨੂੰ ਜਿਹੜਾ ਬਾਲੀਵੁੱਡ ਦਾ, ਬਚ ਕੇ ਰਹਿਣਾ ਰੇ ਬਾਬਾ, ਬਚ ਕੇ ਰਹਿਣਾ ਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਅਰਸ, ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।